ਹਦੀਕਾ ਕਿਆਨੀ ਜਿਹੜੀ ਹੈ ਉਸ ਪਹਿਲੇ ਵੀ ਬਹੁਤ ਵਧੀਆ ਜਿਹੜੇ ਪੰਜਾਬੀ ਗੀਤ ਨੇ ਗਾਉਣ ਨੇ ਉਹ ਗਾਏ ਨੇ, ਜਿਵੇਂ ਕਿ ਬੂਹੇ ਬਾਰੀਆਂ ਹੋ ਗਿਆ ਜਾਂ ਹੋਰ ਯਾਦ ਰਾਂਝਣ ਦੀ ਆਈ, ਤੇ ਇੰਜ ਕਰਕੇ ਹੋਰ ਉਸ ਕਈ ਗਾਣੇ ਜਿਹੜੇ ਨੇ ਉਹ ਗਾਏ ਨੇ। ਉਹਦੇ ਗੀਤ ਜਿਹੜੀ ਜਦੀਦ ਮਿਊਜ਼ਿਕ ਹੈ ਜਾਂ ਜਦੀਦ ਸੰਗੀਤ ਹੈ, ਗੁਲੂਕਾਰੀ ਹੈ, ਉਸ ਦੇ ਮੁਤਾਬਕ ਹੈ, ਲੇਕਿਨ ਉਹਦੇ ਵਿੱਚ ਕਿਦਾਈ ਨਾ ਕਿਦਾਈ ਸੂਫੀ ਟੱਚ ਜਿਹੜਾ ਹੈ ਉਹ ਜ਼ਰੂਰ ਝਲਕਦਾ ਹੈ। ਉਸ ਦੇ ਗੀਤਾਂ ਦੇ ਵਿੱਚ ਕਿਦਾਈ ਨਾ ਕਿਦਾਈ ਉਹ ਆ ਜਾਂਦਾ। ਸਾਡਾ ਜਿਹੜਾ ਪੰਜਾਬ ਦਾ ਪਿਓਰ ਜਿਹੜਾ ਫੋਕ ਹੈ ਉਹ ਅਕਸਰ ਉਹ ਕੋਸ਼ਿਸ਼ ਕਰਦੀ ਹੈ ਕਿ ਚਲੋ ਉਸ ਦਾ ਟੱਚ ਜਿਹੜਾ ਹੈ ਉਹ ਵੀ ਵਿੱਚ ਗੀਤਾਂ ਦੇ ਵਿੱਚ ਆਵੇ। ਇਹ ਹੁਣ ਜਿਹੜਾ ਗੀਤ ਛੱਲਾ ਹੈ ਉਸ ਦਾ ਗੀਤ ਯਕੀਨਨ ਤੁਸੀਂ ਸੁਣਿਆ ਉਸੀ ਦਾ, ਉਸ ਤੋਂ ਪਹਿਲੇ ਵੀ ਕਈ ਗੁਲੂਕਾਰਾਂ ਇਹ ਗੀਤ ਜਿਹੜਾ ਛੱਲਾ ਮੁਖਤਲਿਫ ਇਹ ਟੋਨ ਥੋੜੀ ਡਿਫਰੈਂਟ ਉਸ ਜਿਹੜਾ ਹੈ ਕੰਪੋਜੀਸ਼ਨ ਬਣਾਈ ਹੈ ਔਰ ਵਧੀਆ ਬਣਾਈ ਹੈ। ਤੇ ਇਹ ਗੀਤ ਤੁਸੀਂ ਪਹਿਲੇ ਵੀ ਕਾਫੀ ਸੁਣਿਆ ਉਸੀ ਦਾ। ਮੈਂ ਆਖਿਆ ਚਲੋ ਮੈਂ ਸੋਚਿਆ ਕਿ ਇਸ ਗੀਤ ਦੇ ਬੈਕਗਰਾਊਂਡ ਦੇ ਹਵਾਲੇ ਨਾਲ ਥੋੜ੍ਹਾ ਜਿਹਾ ਤੁਹਾਡੇ ਨਾਲ ਮਾਲੂਮਾਤ ਜਿਹੜੀ ਹੈ ਉਹ ਸਾਂਝੀ ਕਰਾਂ। ਛੱਲਾ ਗੀਤ ਜਿਹੜਾ ਇੱਕ ਮਲਾਹ ਆਇਆ, ਆਖਿਆ ਜਾਂਦਾ ਕਿ ਉਹਦਾ ਨਾਂ ਜੱਲਾ ਮਲਾਹ ਆਇਆ, ਤੇ ਉਹਦਾ ਇੱਕ ਮੰਨਤਾਂ ਤੇ ਮੁਰਾਦਾਂ ਨਾਲ ਮੰਗਿਆ ਹੋਇਆ ਰੱਬ ਕੋਲੋਂ ਇੱਕ ਬੱਚਾ ਹੁੰਦਾ, ਪੁੱਤਰ ਹੁੰਦਾ ਹੈ। ਤੇ ਜੱਲਾ ਮਲਾਹ ਜਿਹੜਾ ਹੈ ਉਹਦਾ ਕੰਮ ਇਹ ਹੁੰਦਾ ਕਿ ਬੇੜੀ ਦੇ ਉੱਤੇ ਮੁਸਾਫਰਾਂ ਨੂੰ ਸਵਾਰ ਕਰਕੇ ਤੇ ਦਰਿਆ ਦੇ ਪਾਰ ਪਰਲੇ ਪਾਸੇ ਲਾਹ ਆਉਂਦਾ। ਤੇ ਇੰਝ ਹੀ ਇੱਕ ਵਾਰੀ ਜੱਲਾ ਜਿਹੜਾ ਆਇਆ ਉਸ ਦੀ ਤਬੀਅਤ ਸਖਤ ਖਰਾਬ ਆਈ ਔਰ ਬਿਮਾਰ ਆ, ਮੌਸਮ ਵੀ ਸ਼ਦੀਦ ਖਰਾਬ ਆ ਉਸ ਦਿਨ, ਤੇ ਤੂਫਾਨ ਚੜਿਆ ਹੋਇਆ, ਦਰਿਆ ਦੀਆਂ ਲਹਿਰਾਂ ਜਿਹੜੀਆਂ ਆਈਆਂ ਉਹ ਵੀ ਚੰਗੀਆਂ ਉਛਲ ਕੇ ਆਉਂਦੀਆਂ ਪਈਆਂ ਆਈਆਂ। ਅਚਾਨਕ ਜੱਲੇ ਕੋਲ ਕੁਝ ਮੁਸਾਫਰ ਆ ਗਏ। ਉਹਨਾਂ ਆਖਿਆ ਕਿ ਜੱਲਿਆ ਸਾਨੂੰ ਦਰਿਆ ਤੋਂ ਪਾਰ ਕਰਾ ਛੱਡ। ਜੱਲੇ ਆਖਿਆ ਮੇਰੀ ਤਬੀਅਤ ਬੜੀ ਸਖਤ ਖਰਾਬ ਹੈ ਤੇ ਮੈਂ ਅੱਜ ਬੇੜੀ ਜਿਹੜੀ ਉਹ ਨਹੀਂ ਲੈ ਕੇ ਜਾ ਸਕਦਾ, ਮੈਂ ਤੁਹਾਨੂੰ ਦਰਿਆ ਦੇ ਪਾਰ ਨਹੀਂ ਕਰਾ ਸਕਦਾ। ਉਹਨਾਂ ਆਖਿਆ ਮੁੜੇ ਇੰਝ ਕਰਕੇ ਤੇਰਾ ਨੌਜਵਾਨ ਪੁੱਤਰ ਹੈ, ਕੋਈ 12-13 ਸਾਲਾਂ ਦਾ ਉਸੀ ਦਾ, 14 ਸਾਲਾਂ ਦਾ ਇਹ ਉਮਰ ਉਸੀ ਦੀ ਲਗਭਗ, ਤੇ ਆਪਣੇ ਪੁੱਤਰ ਨੂੰ ਆਖ ਕੇ ਉਹ ਸਾਨੂੰ ਦਰਿਆ ਪਾਰ ਕਰਾਇਆ ਵੇ। ਜੱਲੇ ਆਖਿਆ ਮੇਰਾ ਪੁੱਤਰ ਬੜਾ ਨਿੱਕਾ ਤੇ ਮੈਂ ਉਹਨੂੰ ਤੁਹਾਡੇ ਨਾਲ ਨਹੀਂ ਗੱਲ ਸਕਦਾ, ਔਰ ਦਰਿਆ ਦਾ ਵੀ ਅੱਜ ਜਿਹੜਾ ਹਾਲਾਤ ਠੀਕ ਨਹੀਂ ਲੱਗਦੇ ਪਏ। ਉਹਨਾਂ ਆਖਿਆ ਨਾ ਅਸੀਂ ਬੜਾ ਮਜਬੂਰੀ ਹੈ ਸਾਨੂੰ, ਤੇ ਆਪਣੇ ਪੁੱਤਰ ਨੂੰ ਨਾਲ ਗੱਲ। ਉਹ ਪੁੱਤਰ ਜਿਹੜਾ ਆਇਆ ਉਹ ਕਿਤੇ ਬਾਹਰ ਸੁਣਦਾ ਪਿਆ ਆ, ਉਹ ਬਾਹਰ ਨਿਕਲਿਆ ਤੇ ਉਹਨਾਂ ਮੁਸਾਫਰਾਂ ਦੇ ਨਾਲ ਟੁਰ ਪਿਆ। ਉਸ ਆਖਿਆ ਆਓ ਜੀ ਮੈਂ ਤੁਹਾਨੂੰ ਦਰਿਆ ਪਾਰ ਕਰਾਇਆ ਉਹਨਾਂ। ਤੇ ਜੱਲੇ ਦੇ ਇਨਕਾਰ ਕਰਨ ਦੇ ਬਾਵਜੂਦ ਉਹ ਬੱਚਾ ਉਹਨਾਂ ਨੂੰ ਬੇੜੀ ਤੇ ਬਹਾ ਕੇ ਤੇ ਦਰਿਆ ਦੇ ਲੈ ਕੇ ਟੁਰ ਗਿਆ। ਤੂਫਾਨ ਉਹਦਣ ਬੜਾ ਸ਼ਦੀਦ ਆਇਆ, ਬੇੜੀ ਡੁੱਬ ਗਈ, ਮੁਸਾਫਰ ਵੀ ਡੁੱਬ ਗਏ, ਤੇ ਜੱਲੇ ਦਾ ਉਹ ਜਿਹੜਾ ਪੁੱਤਰ ਨੌਜਵਾਨ ਛੋਟਾ ਬੱਚਾ ਜਿਹੜਾ ਬੜਾ ਲਾਡਲਾ ਬੱਚਾ ਆਇਆ, ਤੇ ਉਹ ਬੱਚਾ ਜਿਹੜਾ ਉਹ ਵੀ ਪਾਣੀ ਦੇ ਵਿੱਚ ਡੁੱਬ ਗਿਆ। ਜੱਲਾ ਜਿਹੜਾ ਉਹ ਦਰਿਆ ਦੇ ਕਿਨਾਰੇ ਮੁੜ ਆਪਣੇ ਪੁੱਤਰ ਨੂੰ ਆਵਾਜ਼ਾਂ ਮਾਰਦਾ ਲੱਭਦਾ, ਉਹ ਤੇ ਜਿਉਂਦਾ ਹੁੰਦਾ ਤੇ ਉਹਨੂੰ ਲੱਭਦਾ ਕਿਦਾਂ ਹੀ, ਉਹ ਉਹਦੇ ਪਿਆਰ ਦੇ ਵਿੱਚ ਪਾਗਲ ਹੋ ਗਿਆ। ਉਹ ਜੱਲੇ ਤੋਂ ਮੁੜ ਝੱਲਾ ਮਸ਼ਹੂਰ ਹੋ ਗਿਆ, ਝੱਲਾ ਮੱਲਾ। ਤੇ ਇਹ ਜਿਹੜਾ ਛੱਲਾ ਆਇਆ, ਛੱਲਾ ਉਹ ਆਪਣੇ ਪੁੱਤਰ ਨੂੰ ਉਸ ਦੇ ਉੱਤੇ ਗੀਤ ਬਣਾਇਆ ਹੋਇਆ ਛੱਲਾ, ਉਸ ਦਾ ਪੁੱਤਰ ਜਿਹੜਾ ਹੈ ਉਹ ਛੱਲਾ। ਤੇ ਇਹ ਸਾਰੇ ਦਾ ਸਾਰਾ ਜਿਹੜਾ ਗੀਤ ਹੈ ਇਹ ਇੱਕ ਪਿਓ ਤੇ ਇੱਕ ਪੁੱਤਰ ਜਿਹੜਾ ਹੈ ਉਸ ਦਾ ਜਿਹੜੇ ਕੈਮਿਸਟਰੀ ਹੈ, ਉਸ ਦਾ ਜਿਹੜਾ ਪਿਆਰ ਹੈ, ਮੁਹੱਬਤ ਹੈ। ਇੱਕ ਪਿਓ ਜਿਹੜਾ ਹੈ, ਤੁਸੀਂ ਅਕਸਰ ਮਾਂ ਦੇ ਉੱਤੇ ਗੀਤ ਸੁਣੇ ਹੋਣੇ ਨੇ, ਪਿਓ ਦੇ ਉੱਤੇ ਗੀਤ ਨਹੀਂ, ਲੇਕਿਨ ਇਹ ਪਿਓ ਦੀ ਮੁਹੱਬਤ ਹੈ ਆਪਣੇ ਪੁੱਤਰ ਦੇ ਨਾਲ। ਉਹ ਆਪਣੇ ਪੁੱਤਰ ਦੇ ਪਿਆਰ ਦੇ ਵਿੱਚ ਪਾਗਲ ਹੋ ਜਾਂਦਾ। ਦਰਿਆ ਦੀਆਂ ਉੱਥੇ ਸਾਈਡਾਂ ਦੇ ਉੱਤੇ ਕਿਨਾਰਿਆਂ ਤੇ ਪਾਗਲਾਂ ਦੀ ਤਰ੍ਹਾਂ ਆਪਣੇ ਪੁੱਤਰ ਨੂੰ ਆਵਾਜ਼ਾਂ ਮਾਰਦਾ ਹੈ। ਤੇ ਗੀਤ ਤੁਸੀਂ ਇੱਕ ਲਫ਼ਜ਼ ਹੁਣ ਤੁਸੀਂ ਸੁਣ ਸੋ, ਤੁਹਾਨੂੰ ਇਸ ਗੀਤ ਦੀ ਸਮਝ ਉਸੀ ਦੀ ਕਿ ਪੁੱਤਰ ਜਿਹੜੇ ਹੁੰਦੇ ਨੇ ਮਿੱਠੇ ਮੇਵੇ ਹੁੰਦੇ ਨੇ, ਧੀਆਂ ਵੀ ਮਿੱਠੀਆਂ ਮੇਵਾ ਹੀ ਹੁੰਦੀਆਂ ਨੇ। ਐਸਾ ਨਹੀਂ ਹੈ ਕਿ ਧੀਆਂ ਨਾਲ ਪਿਆਰ ਨਹੀਂ ਹੁੰਦਾ, ਲੇਕਿਨ ਲਾਜ਼ਮੀ ਗੱਲ ਹੈ ਕਿ ਜਿਸ ਤਨਾਜ਼ੁਰ ਦੇ ਵਿੱਚ, ਪਸੇ ਮੰਜ਼ਰ ਦੇ ਵਿੱਚ, ਬੈਕਗਰਾਊਂਡ ਦੇ ਵਿੱਚ ਗੀਤ ਬਣਾਇਆ ਗਿਆ, ਲਿਖਿਆ ਗਿਆ, ਉਹ ਹੁਣ ਪੁੱਤਰ ਦੇ ਉੱਤੇ, ਤੇ ਉਹ ਆਪਣੇ ਪੁੱਤਰ ਦੇ ਗਮ ਜਾਂ ਉਸ ਦੀ ਜੁਦਾਈ ਦੇ ਵਿੱਚ ਤੁਸੀਂ ਇਸ ਗੀਤ ਨੂੰ ਹੁਣ ਦੁਬਾਰਾ ਸੁਣੋ ਤੇ ਮੁੜ ਤੁਹਾਨੂੰ ਇਸ ਗੀਤ ਦੀ ਵਾਕਈ ਹੁਣ ਤੁਹਾਨੂੰ ਦਿਲ ਤੋਂ ਤੁਹਾਨੂੰ ਕੋਈ ਮਹਿਸੂਸ ਹੋ ਸਕਦਾ ਇਸ ਗੀਤ ਦੇ, ਕਿਉਂਕਿ ਪਿਓ ਔਰ ਪੁੱਤਰ ਦੇ ਦਰਮਿਆਨ ਇਹ ਗੱਲਬਾਤ ਹੈ।